गल गल नल अथेरो सुटदा दिल पागल नू समझावां की तेरे आउण दा रोज़ पुछदा हर रोज बहाने ओ हुण मेरी ते ओ मनदा नहीं। अस्सलामुअलैकुम, सत श्री अकाल, प्रणाम दोस्तों। एक पिंड पंजाब दा चैनल दी टीम दे नाल अज साडे हुशियारपुर दे विचों ਜ਼ਿਲ੍ਹੇ चों ਜਿਹੜੇ ਬੰਦੇ ਆਏ ਆ ਉਹ ਪਹਿਲੇ ਇੱਥੇ 7 ਚੱਕ ਸੈਣੀਵਾਰ ਦੇ ਸਕੂਲ ਦੇ ਵਿੱਚ ਪੜ੍ਹਦੇ ਰਹੇ, ਬਲਕਿ ਇਸ ਸਕੂਲ ਦੀ ਨੀਂਹ ਪੱਥਰ ਵੀ ਮੇਰੇ ਖਿਆਲ ਇਹਨਾਂ ਦੇ ਦਾਦਾ ਜੀ ਨੇ ਰੱਖਿਆ ਸੀਗਾ। ਔਰ ਇਹ 8 ਚੱਕ ਦੇ ਵਿੱਚ ਰਹਿਣ ਵਾਲੇ ਅੱਜ ਇਹ ਆਪਣਾ ਪਿੰਡ ਵੇਖਣ ਆਏ, ਆਪਣਾ ਸਕੂਲ ਦੇਖਣ ਆਏ। ਇਹਨਾਂ ਨੂੰ ਆਪਾਂ ਇਹਨਾਂ ਦਾ ਸਕੂਲ, ਇਹਨਾਂ ਦਾ ਪਿੰਡ ਦਿਖਾਣਾ ਜੀ। ਆਜੋ ਜੀ। ਇਸ ਸਕੂਲ ਦੇ ਵਿੱਚ ਅਸੀਂ ਦੂਜੀ ਵਾਰੀ ਆ ਰਹੇ ਹਾਂ ਜੀ। ਪਹਿਲੇ ਇੱਕ ਦਫਾ ਇੱਥੇ ਇੱਕ ਫੰਕਸ਼ਨ ਸੀਗਾ ਜਿਹਦੇ ਵਿੱਚ ਯਾਸਰ ਸਾਹਿਬ ਹੋਣਾ ਦੇ ਨਾਲ ਆਏ ਸੀਗੇ। ਸਕੂਲ ਦੇ ਵਿੱਚ ਬੱਚਿਆਂ ਨੂੰ ਵਰਦੀਆਂ, ਕਿਤਾਬਾਂ ਔਰ ਬੈਗ, ਸ਼ੂਜ਼ ਵਗੈਰਾ ਦਿੱਤੇ ਸੀਗੇ। ਅੱਜ ਫਿਰ ਅਸੀਂ ਸਰਦਾਰ ਜੀ ਹੁਣਾਂ ਨੂੰ ਲੈ ਕੇ ਆਏ ਹਾਂ ਸਕੂਲ ਦੇ ਵਿੱਚ, ਗੌਰਮੈਂਟ ਹਾਈ ਸਕੂਲ ਸੈਣੀਵਾਰ 7 ਚੱਕ। ਇਹ ਇਲਾਕਾ ਜਿਹੜਾ ਬਹੁਤ ਜ਼ਰਖੇਜ਼ ਸੀ ਤਾਲੀਮ ਦੇ ਮੈਦਾਨ ਦੇ ਵਿੱਚ। ਉਦੋਂ ਜਦੋਂ ਕੋਈ ਵੀ ਇੱਥੇ ਸਕੂਲ ਨਹੀਂ ਸੀ ਹੁੰਦੇ, ਇਹਨਾਂ ਨੇ ਆਪਣੀ ਮਦਦ ਆਪ ਦੇ ਤਹਿਤ ਇਹ ਸਕੂਲ ਬਣਾਏ ਸੀ, ਪੈਸੇ ਇਕੱਠੇ ਕਰਕੇ। ਫਿਰ ਇਹ ਸਕੂਲ ਇਲਾਕੇ ਦਾ ਇੱਕ ਮਿਸਾਲੀ ਸਕੂਲ ਗਿਣਿਆ ਜਾਂਦਾ ਜੀ। ਜੀ ਸਰਦਾਰ ਜੀ, ਕਿਦਾਂ ਲੱਗਾ ਤੁਹਾਨੂੰ? ਬਹੁਤ ਵਧੀਆ, ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਖੁਸ਼ੀ ਹੋ ਰਹੀ, ਪੁੱਛੋ ਹੀ ਨਾ, ਮੈਂ ਬਿਆਨ ਨਹੀਂ ਕਰ ਸਕਦਾ। ਇੰਨਾ ਵਧੀਆ ਲੱਗਿਆ ਸਕੂਲ 'ਚ ਆ ਕੇ। ਔਰ ਸਕੂਲ ਦੀ ਮੇਨਟੇਨੈਂਸ ਬਹੁਤ ਹੀ ਵਧੀਆ ਹੈ, ਅੱਗੇ ਨਾਲੋਂ ਵੀ ਵਧੀਆ। ਮੈਂ ਇੱਕ ਵਾਰੀ ਪਹਿਲਾਂ ਵੀ ਆ ਚੁੱਕਿਆ ਸੀਗਾ ਸਕੂਲ ਦੇਖਣ ਵਾਸਤੇ, ਪਰ ਉਹਦੇ ਨਾਲੋਂ ਤਾਂ ਹੁਣ ਤਾਂ ਹਜ਼ਾਰ ਦਰਜੇ ਚੰਗੀ ਆ, ਬਿਆਨ ਨਹੀਂ ਕੀਤੀ ਜਾ ਸਕਦੀ, ਇੰਨੀ ਵਧੀਆ। ਮੇਰਾ ਖਿਆਲ ਮੈਨੂੰ ਦੱਸਿਆ ਸੀ ਯਾਸਰ ਸਾਹਿਬ ਨੇ ਕਿ ਇਹ ਖੇਲਾਂ ਵਿੱਚ ਵੀ ਹਰ ਇੱਕ ਪਾਸੇ ਅੱਬਲ ਆ ਰਿਹਾ ਇਲਾਕੇ ਦੇ ਵਿੱਚ ਨਾ ਮਿਸਾਲੀ। ਮੇਰੇ ਫਾਦਰ ਸਾਹਿਬ ਵੀ ਦੱਸਦੇ ਸੀ ਵੀ ਜਦੋਂ ਸਾਡੇ ਟਾਈਮ ਵੀ ਅਸੀਂ ਸਾਰੀਆਂ ਹੀ ਜਿੰਨੀਆਂ ਸ਼ੀਲਡਾਂ ਸੀਗੀਆਂ ਆਲੇ ਦੁਆਲੇ ਇਲਾਕੇ ਦੀਆਂ, ਅਸੀਂ ਹੀ ਸਾਡਾ ਸਕੂਲ ਜਿੱਤ ਕੇ ਆਉਣਾ ਹੁੰਦਾ ਸੀ, ਕਿਸੇ ਹੋਰ ਨੂੰ ਅਸੀਂ ਜਿੱਤਣ ਦਈਦੀ ਨਹੀਂ ਸੀਗੀ, ਗੇਮਾਂ ਦੇ ਵਿੱਚ ਵੀ, ਪੜ੍ਹਾਈ ਦੇ ਵਿੱਚ ਵੀ। ਕਿਆ ਬਾਤ ਹੈ ਜੀ, ਕਿਆ ਬਾਤ। ਇਹ ਜੀ ਤੁਸੀਂ ਤਾਂ ਮੇਰੇ ਖਿਆਲ ਪਹਿਲੇ ਵੀ ਆਏ ਆ, ਸਾਡੇ ਭਾਈ ਔਰ ਸਾਡੀ ਭੈਣ ਜਿਹੜੀ ਪਹਿਲੀ ਦਫਾ ਆਏ ਆ, ਬੱਚੇ ਪਹਿਲੀ ਦਫਾ ਆਏ ਆ। ਇਹ ਆਪਣਾ ਤੁਹਾਨੂੰ ਭੈਣ ਜੀ ਕਿਦਾਂ ਲੱਗਾ ਆਪਣੇ ਉਹਨਾਂ ਸਕੂਲ ਦੇ ਬਾਰੇ, ਜਿਹੜੀਆਂ ਆਪਣੇ ਤੁਸੀਂ ਦਾਦੇ ਤੋਂ ਗੱਲਾਂ ਸੁਣਦੇ ਆਏ ਸੀਗੇ, ਉਹ ਤੁਹਾਨੂੰ ਦੇਖ ਕੇ ਅੱਜ ਕਿਹੋ ਜਿਹਾ ਲੱਗਾ ਜਿਹੜਾ ਉਹਨਾਂ ਨੇ ਕਾਰਨਾਮਾ ਤਾਲੀਮ ਦੇ ਮੈਦਾਨ 'ਚ ਵਿੱਚ ਦਿੱਤਾ? ਹੁਣ ਮੇਰੇ ਦਾਦਾ ਜੀ ਥੋੜੀ ਯਾਦਦਾਸ਼ਤ ਥੋੜੀ ਵੀਕ ਹੋ ਚੁੱਕੀ ਆ, ਬਟ ਜਿਹੜੀਆਂ ਆਹ ਵਾਲੀਆਂ ਯਾਦਾਂ ਨੇ ਉਹਨਾਂ ਦੇ ਪਿਛਲੇ ਸਮੇਂ ਦੀਆਂ, ਉਹ ਬਿਲਕੁਲ ਤਰੋਤਾਜ਼ਾ ਨੇ। ਈਵਨ ਕਿ ਉਹਨਾਂ ਨੂੰ ਇਹ ਯਾਦ ਭੁੱਲ ਜਾਂਦਾ ਕਿ ਉਹਨਾਂ ਨੇ ਸਵੇਰੇ ਕੀ ਨਾਸ਼ਤਾ ਕੀਤਾ ਸੀ। ਬਟ ਜੇ ਅਸੀਂ ਸਕੂਲ ਦੀ ਗੱਲ ਕਰੀਏ, ਉਹਨਾਂ ਦੇ ਪਿਛੋਕੜ ਦੀ ਗੱਲ ਕਰੀਏ, ਉਹਨਾਂ ਦਾ ਇੱਕ ਬਰੀਕੀ ਬਿਲਕੁਲ ਪੂਰਾ ਕੁਝ ਯਾਦ ਹੈ। ਤੇ ਹੁਣ ਵੀ ਮਤਲਬ ਜਦੋਂ ਅਸੀਂ ਆਣਾ ਸੀ ਤੇ ਉਹ ਰੋ ਪੈਂਦੇ ਸੀ ਗੱਲ ਕਰਦੇ ਕਰਦੇ ਵੀ ਉੱਥੇ ਸਕੂਲ ਇੱਦਾਂ ਸੀ, ਕਿਉਂਕਿ ਉਸ ਟਾਈਮ ਦੇ ਵਿੱਚ ਵੀ ਮੇਰੇ ਦਾਦਾ ਜੀ ਜਿਹੜੇ ਆ ਉਹ ਸਿੱਖ ਨੈਸ਼ਨਲ ਕਾਲਜ ਤੋਂ ਲਾਹੌਰ ਤੋਂ BSc ਕਰ ਰਹੇ ਸੀ ਜਦੋਂ ਪਾਰਟੀਸ਼ਨ ਹੋਈ। ਬਹੁਤ ਪੜ੍ਹੇ ਲਿਖੇ ਸੀ, ਬਹੁਤ ਪੜ੍ਹੇ ਲਿਖੇ ਆ। ਤੇ ਜਿਹੜੇ ਪੜਦਾਦਾ ਜੀ ਸੀਗੇ ਉਹ ਫਾਊਂਡਰ ਨੇ ਸੈਣੀਵਾਰ ਸਕੂਲ ਦੇ। ਹਾਂਜੀ, ਸਾਨੂੰ ਬਹੁਤ, ਹਾਂਜੀ, ਇਸੇ ਸਕੂਲ ਦੇ ਫਾਊਂਡਰ ਨੇ। ਹਾਂਜੀ, ਤੇ ਉਧਰ ਜਾ ਕੇ ਜਦੋਂ ਪਾਰਟੀਸ਼ਨ ਤੋਂ ਬਾਅਦ ਆਪਣੇ ਘਰ ਦੀ ਐਸਟੈਬਲਿਸ਼ਮੈਂਟ ਕਰਨ ਤੋਂ ਪਹਿਲੇ ਉਹਨਾਂ ਨੇ ਪੂਰਾ ਅਰੇਂਜ ਕਰਕੇ ਉਧਰ ਸੈਣੀਵਾਰ ਸਕੂਲ ਦੀ ਸਥਾਪਨਾ ਕੀਤੀ ਤੇ ਹੁਣ ਉਹ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਵਧੀਆ ਚੱਲ ਰਿਹਾ। ਉਧਰ ਦੱਸਦੇ ਆ ਵੀ ਬਹੁਤੇ ਸਕੂਲ ਸੈਣੀਵਾਰ ਦੇ ਨਾਂ ਤੇ ਹੀ ਆ। ਹਾਂਜੀ, ਸੈਣੀਵਾਰ ਸਕੂਲ ਦੇ ਨਾਂ ਤੇ। ਉਹ ਜਿਹੜੇ ਫਾਊਂਡੇਸ਼ਨ ਵਾਲੇ ਨਾ, ਉਹ ਵਾਲੇ ਸਕੂਲ ਜਿਹੜੇ ਆ ਉਹ ਸੈਣੀਵਾਰ ਦੇ ਅੰਡਰ, ਨਾਮ ਦੇ ਅੰਡਰ ਹੀ ਚੱਲ ਰਹੇ ਨੇ। ਹਾਂ, ਤੈਨੂੰ ਕਿਦਾਂ ਲੱਗਾ? ਮੈਂ ਤਾਂ ਜੀ ਪਹਿਲੀ ਵਾਰ ਹੀ ਆਇਆ, ਪਰ ਮੈਨੂੰ ਬਹੁਤ ਵਧੀਆ ਲੱਗਦਾ ਪਿਆ। ਮੈਂ ਪਹਿਲੀ ਵਾਰ ਆਇਆ ਪਾਕਿਸਤਾਨ ਵਿੱਚ, ਮੈਂ ਪਹਿਲੀ ਵਾਰ ਹੀ ਆਇਆ। ਇਹ ਸਕੂਲ ਤੁਹਾਡੇ ਪੜਦਾਦੇ ਨੇ ਬਣਾਇਆ ਆ, ਦੇਖਿਆ ਕਿਦਾਂ ਲੱਗਾ? ਬਹੁਤ ਵਧੀਆ। ਨਹੀਂ, ਮੈਂ ਏਦਾਂ ਲੱਗਦਾ ਜਿੱਦਾਂ ਪਾਰਕ ਹੁੰਦੀ ਆ। ਬਹੁਤ ਵਧੀਆ ਫੁੱਲ ਲੱਗੇ ਹੋ ਆ, ਦਰਖਤ ਲੱਗੇ ਹੋ, ਹਰਿਆ ਪਰ ਦਰਖਤ ਲੱਗੇ ਹੋ, ਸਾਰਾ ਕੁਝ ਹਰਾ ਭਰਾ ਇੱਥੇ। ਨਾਂ ਕੀ ਆਪਣਾ? ਮੇਰਾ ਮਨ ਸਹਿਜ ਸਿੰਘ। ਕਿਆ ਬਾਤ। ਉਰੇ ਆਪਾਂ ਤੂੰ ਵੀ ਇਧਰ ਨੂੰ। ਇਹ 100 ਸਾਲਾ ਪੁਰਾਣਾ ਸਕੂਲ ਜੀ, ਜਿਹੜਾ ਕਿ ਇੱਥੇ ਬਣਾਇਆ ਸੀ ਇਹਨਾਂ ਦੇ ਬਜ਼ੁਰਗਾਂ ਨੇ। ਅੱਜ ਅਸੀਂ ਉਸ ਸਕੂਲ ਦੇ ਵਿੱਚ ਆ, ਸਾਡੀ ਧੀ ਰਾਣੀ ਵੀ ਨਾਲ ਆ। ਤੇਰਾ ਕੀ ਨਾਮ ਪੁੱਤ? ਮੇਰਾ ਨਾਮ ਮਨਸਿਮਰ ਕੌਰ ਆ। ਏ ਮਾਸ਼ਾਅੱਲਾ। ਤੇ ਕਿਦਾਂ ਲੱਗਾ ਤੈਨੂੰ ਪਾਕਿਸਤਾਨ ਆ ਕੇ?
ਮੈਨੂੰ ਪਾਕਿਸਤਾਨ ਆ ਕੇ ਬਹੁਤ ਵਧੀਆ ਲੱਗਿਆ। ਅੱਛਾ ਮੈਂ ਪਹਿਲੀ ਵਾਰ ਆਈ ਹਾਂ। ਹਲੇ ਪੁੱਤ ਆਪਣੀ ਉਮਰ ਵੀ ਥੋੜੀ ਆ, ਤਾਂ ਆਈ ਜਾਣਾ ਕੋਈ ਨਹੀਂ। ਪਹਿਲੇ ਤੂੰ ਤਾਂ ਖੁਸ਼ਕਿਸਮਤ ਆ ਵੀ ਛੋਟੀ ਉਮਰ 'ਚ ਹੀ ਚੱਕਰ ਲੱਗ ਗਿਆ। ਤੇਰੇ ਜਿਹੜੇ ਤਾਂ ਬਿਲਕੁਲ ਨਹੀਂ ਆਉਂਦੇ। ਹਾਂ ਬਿਲਕੁਲ ਨਹੀਂ ਆਉਂਦੇ। ਤੇ ਇਹਨਾਂ ਹੁਣ ਨੂੰ ਤਾਂ ਕੀ ਆਪਣੀਆਂ ਸਹੇਲੀਆਂ ਨੂੰ ਦੱਸੂਗੀ ਜਾ ਕੇ ਜਿਹੜੀਆਂ ਤੇਰੀਆਂ ਦੋਸਤ ਆ? ਕਿ ਮੈਂ ਘੁੰਮੀ ਪਹਿਲੀ ਵਾਰ ਐਕਸਾਈਟਮੈਂਟ ਹੀ ਬਹੁਤ ਜ਼ਿਆਦਾ ਸੀ ਵੀ ਅਸੀਂ ਪਾਕਿਸਤਾਨ ਜਾਣਾ। ਪਹਿਲੇ ਸਾਨੂੰ ਸੀਗਾ ਸ਼ਾਇਦ ਸਾਡਾ ਵੀਜ਼ਾ ਨਾ ਲੱਗੇ, ਬਟ ਜਦੋਂ ਵੀਜ਼ਾ ਮਿਲਿਆ ਤੇ ਬਹੁਤ ਜ਼ਿਆਦਾ ਐਕਸਾਈਟਿਡ ਸੀਗੇ ਇਹ ਕਿ ਅਸੀਂ ਆਪਣੇ ਪਿੱਛੇ ਦੇਖਣਾ ਵੀ ਡੈਡੀ ਕਿੱਥੋਂ ਪੜ੍ਹ ਕੇ ਆਏ ਨੇ, ਉਹ ਪਿੱਛੇ ਕਿੱਦਾਂ ਦਾ ਮਾਹੌਲ ਸੀਗਾ ਪਹਿਲੇ। ਹਾਂਜੀ ਇਹ 1916 ਵਿੱਚ ਫਾਊਂਡੇਸ਼ਨ ਰੱਖਿਆ, ਮੇਰਾ ਰੱਖਿਆ ਜੀ 1916 ਵਿੱਚ ਚਾਲੂ ਕੀਤਾ ਤੇ ਅਸੀਂ 2016 ਦੇ ਵਿੱਚ ਇਹਦੀ 100 ਸਾਲਾ ਸਿਲਵਰ ਜੁਬਲੀ ਮਨਾਈ ਉੱਥੇ ਬੁੱਲ੍ਹੋਵਾਲ ਦੇ ਕਾਲਜ ਵਿੱਚ ਬਹੁਤ ਵਧੀਆ ਤਰੀਕੇ ਨਾਲ। ਮੈਂ ਇਹ ਫਿਲਮ ਭੇਜੀ ਆ ਜਸਰ ਨੂੰ, ਉਹਦੀ ਅਸੀਂ ਬਣਾਈ ਸੀਗੀ। ਤੁਸੀਂ ਆਪਣਾ ਪਹਿਲੀ ਵਾਰੀ ਆਏ ਹੋ, ਤੁਹਾਨੂੰ ਕਿਦਾਂ ਲੱਗਾ? ਬਹੁਤ ਵਧੀਆ ਲੱਗਾ ਜੀ ਮੈਨੂੰ। ਪਿਤਾ ਜੀ ਕੋਲੋਂ ਅਸੀਂ ਇੱਥੇ ਬਾਰੇ ਸੁਣਦੇ ਹੁੰਦੇ ਸੀਗੇ, ਅੱਜ ਦੇਖ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ। ਅੱਛਾ, ਇਹ ਤੁਹਾਡੇ ਦਾਦਾ ਜੀ ਦਾ ਜਿਹੜਾ ਬਣਾਇਆ ਹੋਇਆ ਸਕੂਲ ਆ, ਮਤਲਬ ਤੁਹਾਡੀ ਰੂਹ ਖੁਸ਼ ਹੋ ਗਈ ਦੇਖ ਕੇ ਵੀ ਉਸ ਵਕਤ ਦੇਖੋ ਉਹਨਾਂ ਨੇ ਕਿਹੜਾ ਕੰਮ ਬਹੁਤ ਜ਼ਿਆਦਾ ਜੀ। ਕਿਸ ਕੰਮ ਲਈ ਸਟੈਪ ਚੱਕਿਆ ਵੀ ਅੱਜ ਕਿੰਨੇ ਸਕੂਲ ਦੇ ਵਿੱਚੋਂ ਕਿੱਡੇ ਅਹੁਦਿਆਂ ਤੇ ਕਿੱਡੇ ਚੰਗੇ ਪਲੇਅਰ ਉਹ ਜਿਹੜੇ ਬਣ ਕੇ ਇਸ ਸਕੂਲ ਦਾ ਔਰ ਇਸ ਮੁਲਕ ਦਾ ਨਾਂ ਰੋਸ਼ਨ ਕਰ ਰਿਹਾ। ਤੇ ਨਾਲ ਇਹਦਾ ਜਿਹੜਾ ਸਾਰਾ ਕ੍ਰੈਡਿਟ ਤੁਹਾਡੇ ਬਜ਼ੁਰਗਾਂ ਨੂੰ ਵੀ ਜਾਂਦਾ ਹੈ। ਸਾਡੇ ਬਜ਼ੁਰਗਾਂ ਨੇ ਉੱਥੇ ਵੀ ਉਹਨਾਂ ਦਾ ਇਹੀ ਹੁੰਦਾ, ਉਹ ਐਜੂਕੇਸ਼ਨ ਦੇ ਉੱਤੇ ਬਹੁਤ ਜ਼ੋਰ ਦਿੰਦੇ ਨੇ। ਉਹ ਹਰ ਇੱਕ ਨੂੰ ਕਹਿੰਦੇ ਨੇ ਵੀ ਪਹਿਲੇ ਐਜੂਕੇਟ ਹੋਵੋ, ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ। ਉਹਨਾਂ ਨੇ ਹਮੇਸ਼ਾ ਇਹੀ ਹੁੰਦਾ, ਕੋਈ ਵੀ ਗੱਲ ਕਰ ਲੈ ਐਜੂਕੇਸ਼ਨ ਦੀ, ਇੱਥੇ ਆ ਕੇ ਉਹਨਾਂ ਦੀ ਗੱਲ ਪੂਰੀ ਹੁੰਦੀ ਹੈ। ਹਮੇਸ਼ਾ ਇਸ ਸਕੂਲ ਦੀ ਇੱਥੇ ਕੰਪਰੋਮਾਈਜ਼ ਨਹੀਂ ਕਰਦੇ ਐਜੂਕੇਸ਼ਨ ਤੇ ਇਸ ਸਕੂਲ ਦੀ ਗੱਲ ਜ਼ਰੂਰ ਕਰਦੇ ਨੇ। ਉਹ ਬਹੁਤ ਉਹਨਾਂ ਦੀਆਂ ਜ਼ਿਆਦਾ। ਆਓ ਜੀ ਦਿਖਾਣੇ ਆ ਬਾਕੀ ਸਕੂਲ ਵੀ ਜਿਹੜਾ ਆਪਣਾ 100 ਸਾਲਾ ਪੁਰਾਣੀ ਤਾਰੀਖ ਰੱਖਦਾ ਆ, ਔਰ ਇੱਥੇ ਬਾਕੀ ਚੀਜ਼ਾਂ ਵੀ ਤੁਹਾਨੂੰ ਦਿਖਾਣੇ ਆ ਸਾਰੀਆਂ, ਤੇ ਸਾਡੇ ਨਾਲ ਜੁੜੇ ਰਹੋ ਜੀ। ਇੱਥੋਂ ਪੜ੍ਹਿਆ ਵਿਦਿਆਰਥੀ ਮਿਲਿਆ ਸਾਨੂੰ ਤੇ ਉਹਦੀ ਗੱਲ ਸੀ, ਕਹਿੰਦਾ ਜੇ ਤੇਰਾ ਬਾਬਾ ਜੀ ਨਾ ਹੁੰਦੇ ਅਸੀਂ ਅਨਪੜ੍ਹ ਬੁੱਧੂ ਰਹਿਣਾ ਸੀ। ਤੇ ਉਹਨਾਂ ਨੇ ਇੱਥੇ ਸਕੂਲ ਚਾਲੂ ਕੀਤਾ ਤੇ ਅਸੀਂ ਸਾਰਾ ਇਲਾਕਾ ਪੜ੍ਹ ਲਿਆ, ਸਾਰੇ ਪੜ੍ਹੇ ਲਿਖੇ। ਹੁਣ ਅਸੀਂ ਵਧੀਆ ਬਿਜ਼ਨਸ ਕਰਦੇ ਹਾਂ, ਵਧੀਆ ਕੰਮ ਕਰਦੇ ਹਾਂ ਤੇ ਨੌਕਰੀ ਵਧੀਆ ਕਰਦੇ ਹਾਂ। ਤੇ ਸਾਡੀ ਵੈਸੇ ਫੈਮਿਲੀ ਸਾਰੀ ਤੇ ਵਧੀਆ ਤਰੀਕੇ ਨਾਲ ਸੈੱਟ ਹੋਈ ਹੈ। ਬਹੁਤ ਸਰਦਾਰ ਜੀ ਆ ਸੈਨੀਬਾਰ ਦਾ ਸਟੂਡੈਂਟ ਤੇ ਤੁਹਾਡੇ ਪਿੰਡ ਦਾ 8 ਚੱਕ ਦਾ ਹੀ ਮੁੰਡਾ। ਉਹ ਬੱਲੇ ਜੱਫੀ ਪਾਓ ਜੀ। ਇਹ ਸਰਦਾਰ ਜੀ 8 ਚੱਕੋ ਗਏ ਸੀ ਪਿੱਛੇ ਸਾਡਾ ਪਿੰਡ। ਮੈਨੇਜਰ ਹੈ ਸਕੂਲ ਦਾ। ਮੇਰੇ ਬਾਬਾ ਜੀ 16 ਨੰਬਰ ਸੀਰੀਅਲ ਤੇ ਆ, 15 ਨੰਬਰ ਸੀਰੀਅਲ ਜੀ ਸਰ ਨਰਿੰਦਰ ਸਿੰਘ ਮੈਨੇਜਰ ਰਹੇ ਆ। ਜਦੋਂ ਤੋਂ ਸਕੂਲ ਬਣ ਗਏ ਤੇ 47 ਦੇ ਜਾਣ ਤੱਕ ਇੱਥੇ ਦੇ ਮੈਨੇਜਰ ਰਹੇ ਉਹ, ਤੇ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਸਕੂਲ ਬਣਾਉਣ ਦੇ ਵਿੱਚ। ਆ 8 ਚੱਕ ਦੇ ਨਾਂ ਨੇ, ਦੇਖੋ ਕਿ ਤੁਹਾਡਾ ਨਾਂ ਹੈਗਾ, ਦੇਖੋ ਨਹੀਂ ਉੱਥੇ ਲਿਖਿਆ ਜੀ। ਇਹ ਬੰਦੇ ਜਿਹੜੇ ਉਹਨਾਂ ਨੇ ਤੁਹਾਡਾ ਡੋਨੇਸ਼ਨ ਦਿੱਤਾ ਉਹ ਸਰਦਾਰ ਨਰਿੰਦਰ ਸਿੰਘ ਮੈਨੇਜਰ ਸਕੂਲ। ਇਹ ਕੌਣ ਸੀ ਜੀ? ਇਹ ਮੈਨੇਜਰ ਸੀਗੇ ਸਕੂਲ ਦੇ, ਸਾਡੇ ਬਾਬਾ ਜੀ ਮੈਨੇਜਰ ਹੈ ਇਹ ਸਕੂਲ ਦੇ। ਕਿਆ ਬਾਤ ਹੈ ਜੀ। ਦੇਖੋ ਬੰਦਿਆਂ ਦੀ ਬੁਨਿਆਦ ਹਾਂਜੀ ਚੀਜ਼ਾਂ ਨਹੀਂ ਮਿਲਿਆ। ਦੇਖੋ ਕਦੋਂ ਦਾ ਲੱਗਿਆ ਪੱਥਰ, 75 ਸਾਲ ਹੋ ਗਏ ਹੋਣੇ ਪੱਥਰ ਲੱਗੇ ਨੂੰ, ਨਾ 75 ਸਾਲ ਕਾਹਨੂੰ। ਖਾਣਾ ਤਾਂ ਮਜ਼ੇਦਾਰੀ ਦੀ ਗੱਲ, ਦੇਖੋ 100 ਰੁਪਿਆ ਦਿੱਤਾ ਗਏ ਨੇ 101। ਹਾਂਜੀ ਉਸ ਵਕਤ 100 ਰੁਪਇਆ ਦੇਣਾ ਮੈਂ ਕਹਿੰਦਾ ਬਹੁਤ ਵੱਡੀ ਗੱਲ ਸੀ, ਵੱਡੀ ਰਕਮ ਆ ਇਹ। ਸਾਡੇ ਸਰੀਕੇ ਤੋਂ ਸੀਗੇ ਜੀ ਸਾਰਾ। 80 ਰੁਪਏ ਦੀ ਤਾਂ ਕਹਿੰਦੇ ਮੱਝ ਆ ਜਾਂਦੀ ਹੁੰਦੀ ਸੀ ਉਦੋਂ। ਹਾਂਜੀ ਸਾਡੇ ਤਾਏ ਜੀ ਸੀਗੇ, ਉਹਨਾਂ ਦੇ ਫਾਦਰ, ਤੇ ਉਹਨਾਂ ਨੇ ਉਹ 500 ਰੁਪਏ ਉਹਨੂੰ ਦਿੱਤਾ ਸੀਗਾ ਇਹ ਸਾਇੰਸ ਰੂਮ ਬਣਾਉਣ ਵਾਸਤੇ। ਆਹ ਲਿਖਿਆ 2 ਨੰਬਰ ਤੇ ਚੌਧਰੀ ਘਣੀਆਂ ਰਾਮ, ਇਹ ਸਾਡੇ ਪਿੰਡ ਦਾ ਵੀ ਨਾਂ ਆ ਜੀ ਘਣੀਆਂ ਜੀ। ਤੇ ਉਹਨਾਂ ਦੇ ਸਕੂਲ 'ਚ ਸਾਇੰਸ ਰੂਮ ਆ ਜੀ, ਉਹਦੇ ਮੋਹਰੇ ਉਹਨਾਂ ਦਾ ਪੱਥਰ ਲੱਗਿਆ। ਤਾਲੀਮ ਦੇ ਮੈਦਾਨ ਦੇ ਵਿੱਚ ਕੀਤਾ ਗਿਆ ਕੰਮ ਆ, ਔਰ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਡੋਨੇਸ਼ਨ ਦਿੱਤਾ ਉਹਨਾਂ ਦਾ ਵੀ ਸਾਰਾ ਰਿਕਾਰਡ ਅੱਜ ਵੀ ਮੌਜੂਦ ਆ, ਸਾਹਮਣੇ ਲਿਖਿਆ ਆ, ਦੇਖਿਆ ਜਾ ਸਕਦਾ। ਤੇ ਉਹ ਕਿੰਨੇ ਲੋਕ ਮਹਾਨ ਸੀ ਜਿਹੜੇ ਉਸ ਵਕਤ ਇਹਨਾਂ ਚੀਜ਼ਾਂ ਲਈ ਇੰਨਾ ਦਿਲ ਖੋਲ ਕੇ ਜਿਹੜਾ ਇਮਦਾਦ ਕਰਦੇ ਸੀਗੇ। ਜਿਹੜਾ ਪੱਥਰ ਲੱਗਿਆ 1941 ਦਾ ਲੱਗਿਆ, ਸਿਲਵਰ ਜੁਬਲੀ ਦਾ, ਯਾਨੀ ਕਿ ਉਦੋਂ 25 ਸਾਲ
ਹੋ ਗਏ ਸੀਗੇ 41 ਦੇ ਵਿੱਚ। ਇਹ ਜਿਹੜਾ ਆਪਣਾ ਮੈਨੇਜਰ ਸਕੂਲ ਦਾ ਲਿਖਿਆ ਨਾ ਤੁਹਾਡੇ ਦਾਦਾ ਜੀ, ਸਰਦਾਰ ਨਰਿੰਜਨ ਸਿੰਘ ਮੈਨੇਜਰ ਸਕੂਲ, ਇਹਨਾਂ ਨੇ 101 ਰੁਪਇਆ ਉਸ ਵਕਤ ਜਿਹੜਾ ਦਾਨ ਕੀਤਾ ਉਹ ਲਿਖਿਆ ਆ। ਹਾਂਜੀ ਤਨਖਾਹ ਵੀ ਕਿੰਨੀ ਹੁੰਦੀ ਸੀਗੀ ਜੀ? ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ। ਵਕਤ ਦੇ ਨਾਲ ਹਰ ਸ਼ਾ ਹਾਂਜੀ ਹਾਂਜੀ ਬਦਲ ਜਾਂਦੀ ਹੈ ਜੀ, ਆਪਣੇ ਆਪਣੇ ਹਿਸਾਬ ਨਾਲ ਫਿਰ ਜਿੱਦਾਂ ਡਿਵੈਲਪਮੈਂਟ ਕਰਨੀ ਹੈ, ਰਹਿائش ਦੇ ਹਿਸਾਬ ਨਾਲ ਕਿੱਦਾਂ ਰਹਿਣਾ, ਉਸ ਹਿਸਾਬ ਨਾਲ ਸਾਰੇ ਬੰਦਾ ਆਪਣਾ ਬਣਾ ਲੈਂਦਾ ਜੀ ਮਕਾਨ। ਜਦੋਂ ਪਹਿਲੀ ਵਾਰੀ ਆਇਆ ਤੇ ਇੱਥੇ ਇੱਕ ਦਰਵਾਜ਼ਾ ਸੀ ਲੱਗਾ ਆ, ਉਹ ਜਿਹੜਾ ਤੁਹਾਨੂੰ ਦੱਸਦਾ ਸੀ ਵੀ ਇੱਦਾਂ ਗੋਲ 6 ਖੁੰਝੇ ਵਾਲੇ ਨਾ, ਉਹਦੇ ਉੱਤੇ ਲੱਗੇ ਸੀ ਲੱਕੜੀ ਦੇ ਬਾਹਰ, ਤੇ ਉਹ ਇੱਥੇ ਸੀਗਾ ਦਰਵਾਜ਼ਾ। ਜੇ ਸੌ ਬਾਊ ਜੀ ਖੜੇ ਨਾ, ਉਹਨਾਂ ਨੂੰ ਬਿੱਲੇ ਕਹਿੰਦੇ ਆ। ਪਤਾ ਨਹੀਂ ਕੀ ਕਹਿੰਦੇ ਜੀ, ਦਰਵਾਜ਼ਾ ਇੱਦਾਂ ਇੱਦਾਂ 6 ਖੁੰਝੇ ਆ, ਲੱਕੜੀ ਦੇ ਮੁੱਲ ਲਾਏ ਹੁੰਦੇ, ਨਕਸ਼ਾ ਨਗਾਰ ਨਕਸ਼ਾ ਇੱਦਾਂ ਵਧੀਆ ਸੀਗਾ ਜੀ। ਇੱਕੋ ਸ਼ਬਦ ਨਹੀਂ ਆ, ਸਿਰਫ ਤੁਹਾਡੇ ਭਰਾਵਾਂ ਦੀ ਮਿਹਰਬਾਨੀ ਕਰਕੇ ਅਸੀਂ ਆਪਣਾ ਘਰ ਦੇਖ ਪਾਏ। ਕੋਈ ਨਹੀਂ, ਹੌਸਲਾ ਕਰੋ, ਇਹ ਕੁਦਰਤੀ ਚੀਜ਼ ਆ। ਜਦੋਂ ਬੰਦਾ ਆਪਣੀ ਜੱਦੀ ਪਿੰਡ ਜਿੱਥੇ ਬਾਪ ਦਾਦਾ ਉੱਠ ਕੇ ਗਏ ਆ, ਜਦੋਂ ਬੰਦਾ ਉਹਨਾਂ ਦੀ ਗੱਲਾਂ ਸੁਣੀਆਂ ਦੇ ਬਾਅਦ ਜਦੋਂ ਉਹਨਾਂ ਨੂੰ ਆਪ ਅੱਖੀਂ ਦੇਖਦਾ, ਬੰਦਾ ਇਮੋਸ਼ਨਲ ਹੋ ਜਾਂਦਾ ਆ। ਇਹ ਇੱਕ ਨੈਚੁਰਲ ਚੀਜ਼ ਆ, ਇਹ ਖੁਸ਼ੀ ਦੇ ਨਾਲ ਹੀ ਜਿਹੜਾ ਨਾ ਅੱਖਾਂ ਭਰ ਆਉਂਦੀਆਂ। ਕੋਈ ਨਹੀਂ ਚ ਹੈਗਾ ਖੂਹ ਹੁੰਦਾ ਸੀ ਪੁਰਾਣਾ, ਖੂਹ ਦੇ ਨਾਲ ਮਸਜਿਦ ਬਣੀ, ਉਹ ਮਸਜਿਦ ਤੋਂ ਅਸੀਂ ਐਨ ਮੁੜ ਜੀ, ਇੱਥੇ ਬੋਰਡ ਹੁੰਦੇ ਸੀਗੇ, ਬੋਰਡ ਵੀ ਹੁੰਦੇ ਸੀ ਪਹਿਲਾਂ, ਦਰਖਤ ਬੋਰਡਾਂ ਦੇ, ਬੋਰਡਾਂ ਦਾ ਸਿੱਧਾ ਐਨ ਚੱਲ ਜੀ, ਸਿੱਧਾ ਕੋਰਨਰ ਤੇ ਸਾਡਾ ਘਰ ਆ। ਤੇ ਹੁਣ ਨਕਸ਼ਾ ਬਣਾ ਕੇ ਲਿਆ ਸੀ ਉਦੋਂ, ਹੁਣ ਤਾਂ ਉਹ ਪਹਿਲਾਂ ਲੱਭ ਰਿਹਾ ਸੌਖਾ, ਹੁਣ ਤਾਂ ਚੇਂਜ ਹੀ ਬਹੁਤ ਹੋ ਗਈ, ਹੁਣ ਪਤਾ ਕਾਫੀ ਨਹੀਂ ਤਬਦੀਲੀ ਆ ਗਈ ਵਕਤ ਤਬਦੀਲੀ ਹੋਣੀ ਹੈ ਜੀ। ਹਾਂਜੀ ਹਾਂਜੀ ਵਕਤ ਦੇ ਨਾਲ ਆਪਣਾ ਬਣਾ ਜਿਹੜਾ ਮਕਾਨ ਨਵੇਂ ਪਾਉਂਦਾ ਉਹ ਤਾਂ ਚੱਕ ਕੇ ਪਾ ਦਿੰਦਾ। ਹਾਂਜੀ, ਨਾਲੇ ਉਹ ਥੱਲੇ ਸੀਟ ਚੱਕ ਲੈਂਦਾ, ਕਾਫੀ ਗਲੀਆਂ ਨਾਲੀਆਂ ਉੱਚੀ ਕਰੀ ਜਾਂਦੇ ਆ, ਉਸ ਹਿਸਾਬ ਨਾਲ ਆਪਣੇ ਘਰ ਦਾ ਪਾਣੀ ਵੀ ਨੱਪਿਆ ਸੀ। ਇਹ ਤਾਂ ਪਿਆ ਜੀ ਨੂੰ ਪਤਾ ਹੋਣਾ ਜੀ, ਮੈਨੂੰ ਨਹੀਂ ਪਤਾ, ਮੈਂ ਨਹੀਂ ਦੱਬਿਆ ਕੁਝ ਵੀ। ਉਹਦੇ ਖਾਲੀ ਇੱਕ ਛੰਨਾ ਲੈ ਗਿਆ ਜੀ ਇੱਥੋਂ, ਇੱਕ ਸਿਰਫ ਛੰਨਾ ਕਹਿੰਦੇ ਪਾਣੀ ਪੀਣ ਲਈ ਉਹ ਲੈ ਗਿਆ ਸੀ, ਖਾਲੀ ਹੱਥੀ ਬਿਲਕੁਲ ਗਏ। ਤੇ ਫਿਰ ਸੋਨਾ ਤਾਂ ਫਿਰ ਇੱਥੇ ਹੀ ਆ ਨਾ, ਦਾਨ ਸੋਨਾ ਇੱਥੇ ਨਾ, ਸੋਨਾ ਚੋਰੀ ਹੋ ਗਿਆ ਸੀਗਾ ਜੀ, ਉਹਨੂੰ ਦੱਸਦੇ ਪਤਾ ਸਾਡੇ, ਤੇ ਸੋਨਾ ਚੋਰੀ ਹੋ ਗਿਆ ਤੇ ਸਾਨੂੰ ਉਹਦੀ ਉਹ ਕੰਪਨਸੇਸ਼ਨ ਮਿਲਣੀ ਸੀਗੀ, ਤੇ ਉਹ ਵਿੱਚ ਹੀ ਆਪਸ ਪੈ ਗਈ, ਜਦੋਂ ਦੌੜ ਗਿਆ ਉਦਾਂ ਹੀ। ਇਹ ਜੀ ਘਰ ਸਰਦਾਰ ਜੀ ਹੁਣਾਂ ਦਾ, ਜਿੱਥੋਂ ਇਹਨਾਂ ਦੇ ਬਜ਼ੁਰਗ 1947 ਦੀ ਵੰਡ ਤੋਂ ਬਾਅਦ ਇੱਥੋਂ ਉੱਠ ਕੇ ਗਏ ਸੀਗੇ। ਇਹ ਘਰ ਆ ਜੀ, ਇਹ ਸਾਰਾ ਮਤਲਬ ਜਿਹੜਾ ਮਕਾਨ ਚੂੰਕਿ ਨਵੇਂ ਬਣ ਗਏ ਆ, ਲੇਕਿਨ ਜਗ੍ਹਾ ਤੇ ਉਹੀ ਆ ਨਾ ਜੀ, ਚੌਕ ਉਹੀ ਆ, ਪਿੰਡ ਉਹੀ ਆ। ਅੱਛਾ, ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਸੀਂ ਹੁਣ ਆਪਣੇ ਜਿਹੜੇ ਜੱਦੀ ਪਿੰਡ ਆ ਕੇ? ਦੇਖੋ ਜੀ, ਜਿਹੜੀ ਜਨਮ ਭੂਮੀ ਹੁੰਦੀ ਆ ਬਜ਼ੁਰਗਾਂ ਦੀ, ਉਹ ਦੇਖ ਕੇ ਤਾਂ ਖੁਸ਼ੀ ਹੋਣੀ ਹੁੰਦੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਤੇ ਕਈ ਗੱਲਾਂ ਇਹ ਹੁੰਦੀਆਂ ਬੰਦਾ ਮਹਿਸੂਸ ਹੀ ਕਰਦਾ। ਹਾਂਜੀ ਹਾਂਜੀ, ਉਹ ਹਨਾ? ਬਿਲਕੁਲ ਖੁਸ਼ੀ ਆਪਣੀ ਮਹਿਸੂਸ ਕਰਦਾ।
ਤੁਸੀਂ ਤਾਂ ਪਹਿਲੀ ਵਾਰੀ ਆਏ ਆ ਇਸ ਘਰ ਦੇ ਵਿੱਚ, ਕਿੱਦਾਂ ਲੱਗਾ? ਬਹੁਤ ਵਧੀਆ ਜੀ। ਅਸੀਂ ਆਪਣੇ ਅਸਲੀ ਘਰ ਆਏ ਹਾਂ। ਅਸਲੀ ਘਰ ਆਏ ਆ। ਅਸਲੀ ਘਰ ਆਏ ਹਾਂ ਜੀ। ਬਹੁਤ ਵਧੀਆ ਲੱਗਾ। ਤੁਹਾਨੂੰ ਭੈਣ ਜੀ ਕਿੱਦਾਂ ਲੱਗਾ? ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਕਿ ਅਸੀਂ ਆਪਣਾ ਪੂਰਵਜਾਂ ਦਾ ਘਰ ਦੇਖ ਪਾਏ, ਜਿੱਥੋਂ ਉੱਠ ਕੇ ਉਹ ਉੱਧਰ ਗਏ ਨੇ। ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਇੱਥੇ ਵੀ ਜੋ ਉਹਨਾਂ ਦੇ ਵਿਚਾਰ ਸੀਗੇ ਐਜੂਕੇਟ ਕਰਨਾ ਲੋਕਾਂ ਨੂੰ, ਉਹੀ ਉਹਨਾਂ ਨੇ ਉੱਧਰ ਜਾ ਕੇ ਵੀ ਸੇਮ ਉਹੀ ਰੱਖੇ ਨੇ। ਬਹੁਤ ਖੁਸ਼ੀ ਆ ਸਾਨੂੰ ਕਿ ਉਹ ਇਸ ਘਰ ਚੋਂ ਗਏ ਨੇ ਤੇ ਸਾਨੂੰ ਆਪਣਾ ਘਰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ।